अस्सलाम वालेकुम, सत श्री अकाल जी। उम्मीद करना कि ਸਾਰੇ ਠੀਕ ਹੋਵੋਗੇ। ਅੱਛਾ ਜੀ, ਇੱਕ ਹੋਰ ਸਟੂਡੈਂਟ ਪਾਸ ਹੋਏ ਨੇ, ਅਹਿਮਦ ਨਿਸਾਰ ਭਾਈ ਨੇ। ਇਹਨਾਂ ਦੋ ਗਲਤੀਆਂ ਨਾਲ ਆਪਣੀ ਥਿਊਰੀ ਪਾਸ ਕੀਤੀ ਜੀ। ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਤੇ ਨਵੇਂ ਸਟੂਡੈਂਟ ਵਾਸਤੇ ਭਾਈ ਕੋਰਸ ਹਲੇ ਚੇਂਜ ਕੋਈ ਨਹੀਂ ਹੋਇਆ, ਕੋਰਸ ਹੈ ਹੀ ਹੈ। ਤੁਸੀਂ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ, ਪੂਰੇ ਦਾ ਪੂਰਾ ਕੋਰਸ ਅਪਲੋਡ ਹੈ। ਠੀਕ ਹੈ, ਚਲੋ ਜੀ, ਪਹਿਲਾ ਸਵਾਲ ਵੇਖੀਏ। ਨਿਸ਼ਾਨ ਤੁਸੀਂ ਵੇਖ ਲਿਆ ਹੈ ਕਿ ਦ੍ਰਿਤੋ ਦੀ ਪ੍ਰੈਸੀਡੈਂਸ ਹੈ, ਮਤਲਬ ਸਾਨੂੰ ਇਹ ਦੱਸਦਾ ਹੈ ਕਿ ਤੁਹਾਡੀ ਪਹਿਲ ਹੈ। In presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਵਿੱਚ bisogna comunque assicurarsi, ਕਹਿੰਦਾ ਫਿਰ ਵੀ ਪੱਕ ਕਰ ਲੈਣਾ ਕਿ i veicoli provenienti dalle strade laterali ਵਿੱਚ ਜਿਹੜੀਆਂ ਗੱਡੀਆਂ ਸਾਈਡ ਵਾਲੀਆਂ ਸੜਕਾਂ ਤੋਂ ਆਉਂਦੀਆਂ ਨੇ ਪਈਆਂ diano la precedenza ਵੀ ਸਾਨੂੰ ਹੱਕ ਦੇਣੀਆਂ ਨੇ। ਵੇਰੋ ਜੀ, ਇਸ ਗੱਲ ਦਾ ਪੱਕ ਕਰ ਲੈਣਾ ਹੈ, ਬੇਸ਼ੱਕ ਸਾਡੀ ਪਹਿਲ ਹੋਵੇ ਵੀ ਸਾਨੂੰ ਦੂਸਰੀਆਂ ਗੱਡੀਆਂ ਪਹਿਲ ਦੇ ਰਹੀਆਂ ਨੇ ਜਾਂ ਨਹੀਂ ਦੇ ਰਹੀਆਂ। ਠੀਕ ਹੈ, ਦੂਸਰਾ ਸਵਾਲ ਜੀ, ਇਹ ਫਿਰਮਾਤੇ ਵਾਸਤੇ ਆ ਗਿਆ, ਮਤਲਬ ਪਿਆਜ਼ੁਲਾ ਦੀ ਸੋਚਤਾ ਆ ਗਿਆ, ਤੁਸੀਂ ਇੱਥੇ ਫਿਰਮਾਤਾ ਕਰ ਸਕਦੇ ਹੋ। Il segnale raffigurato è ਨਿਸ਼ਾਨ ਦਿਖਾਇਆ ਗਿਆ ਇਹ posto, ਕਹਿੰਦਾ ਮੌਜੂਦ ਹੈ in vicinanza di una piazzola, ਇੱਕ ਪਿਆਜ਼ੁਲੇ ਦੇ ਨਜ਼ਦੀਕ per effettuare una fermata, ਜਿਹੜਾ ਫਿਰਮਾਤਾ ਕਰਨ ਵਾਸਤੇ ਹੁੰਦਾ। ਫਿਰ ਤੀਸਰਾ, il rispetto della distanza di sicurezza, ਕਹਿੰਦਾ ਜਿਹੜਾ ਹਿਫਾਜ਼ਤੀ ਫਾਸਲੇ ਦੀ ਰਿਸਪੈਕਟ ਕਰੀਦੀ ਹੈ, ਮਤਲਬ ਜਿਹੜਾ ਹਿਫਾਜ਼ਤੀ ਫਾਸਲਾ ਰੱਖੀਦਾ ਹੈ। evita la collisione, ਇਹ ਟੱਕਰ ਤੋਂ ਬਚਾਉਂਦਾ ਹੈ। con il veicolo, ਉਸ ਗੱਡੀ ਦੇ ਨਾਲ che precede, ਜਿਹੜੀ ਅੱਗੇ ਚੱਲਦੀ ਹੈ। ਫਿਰ ਚੌਥਾ, nell'incrocio rappresentato nella figura ਦਾ ਚੌਕ ਤਸਵੀਰ ਦਿਖਾਇਆ ਗਿਆ i veicoli transitano nell'ordine, ਗੱਡੀਆਂ ਇਸ ਆਰਡਰ ਇਸ ਤਰਤੀਬ ਨਾਲ ਚੱਲਣਗੀਆਂ T A B A ਤੇ C, ਵੇਰੋ ਇਸ ਤਰ੍ਹਾਂ ਜਾਣਦੀਆਂ। 5 ਨੰਬਰ, il giubbotto retroriflettente ad alta visibilità, ਜਿਹੜੀ ਉਹ ਜੈਕਟ ਹੁੰਦੀ ਹੈ ਚਮਕਣੇ ਵਾਲੀ, ਇਹ utile, ਕਹਿੰਦੇ ਕੰਮ ਆਉਂਦੀ ਹੈ solo ਸਿਰਫ quando si deve sostituire una ruota forata, ਜਦੋਂ ਤੁਸੀਂ ਟਾਇਰ ਚੇਂਜ ਕਰਨਾ ਹੈ। ਫਾਲਸੋ ਜੀ, ਅੱਛਾ ਗਲਤ ਕਿਉਂ ਹੋਇਆ? ਕਹਿ ਰਿਹਾ ਕਿ ਸਿਰਫ ਸੋਲੋ, ਭਾਈ ਸਿਰਫ ਹੀ ਉਦੋਂ ਉਤੀਲੇ ਵਿੱਚ ਕੰਮ ਆਉਂਦੀ ਹੈ ਜਦੋਂ ਤੁਸੀਂ ਕੋਈ ਟਾਇਰ ਪੈਂਚਰ ਹੋ ਗਿਆ ਤੇ ਉਹਨੂੰ ਚੇਂਜ ਕਰਨਾ। ਫਾਲਸੋ। 6 ਨੰਬਰ, quando si deve fare salire o scendere un bambino dal veicolo, ਕਹਿੰਦਾ ਜਦੋਂ ਕੋਈ ਬੱਚਾ ਗੱਡੀ ਤੋਂ ਉਤਾਰਨਾ ਜੇ ਜਾਂ ਬਿਠਾਣਾ ਜੇ, ਇਹ opportuno, ਤੁਹਾਡੇ ਵਾਸਤੇ ਸਲਾਹ ਹੈ che vi sia il controllo di un adulto, ਕੋਈ adulto adult ਬੰਦਾ, ਵੱਡਾ ਬੰਦਾ ਹੈ, ਉਹ ਕੰਟਰੋਲ ਕਰੇ, ਚੈੱਕ ਕਰੇ। ਵੇਰੋ 7 ਨੰਬਰ, per evitare rumori fastidiosi, ਕਹਿੰਦਾ ਜਿਹੜਾ ਸ਼ੋਰ ਤੋਂ ਬਚਣੇ ਵਾਸਤੇ durante la guida, ਡਰਾਈਵਿੰਗ ਦੇ ਦੌਰਾਨ si deve usare il clacson, ਕਹਿੰਦਾ ਹਰਨ ਇਸਤੇਮਾਲ ਕਰੋ solamente, ਸਿਰਫ per motivi di sicurezza stradale, ਮਤਲਬ ਸਿਕੁਰੈਂਸਾ ਵਾਸਤੇ ਹਰਨ ਨੂੰ ਕਹਿੰਦਾ ਇਸਤੇਮਾਲ ਕਰੋ ਸਿਰਫ, ਇਹਦੇ ਨਾਲ ਵੀ ਸ਼ੋਰ ਕਰ ਸਕਦਾ। ਵੇਰੋ ਅੱਗੇ ਉਹਨੂੰ ਬ੍ਰੈਕਟ ਵਿੱਚ ਦੱਸ ਦਿੱਤਾ ਹੈ ਟਰਾਂਸਪੋਰਟੋ ਫੇਰੀਤੀ, ਮਤਲਬ ਤੁਸੀਂ ਕਿ ਜ਼ਖਮੀ ਲੈ ਕੇ ਜਾ ਰਹੇ ਹੋ ਮਲਾਤੀ ਬਿਮਾਰ ਨੂੰ। ਪੈਰੀਕੋਲੋ ਇਮੀਡੀਆਟੋ, ਜਾਂ ਕੋਈ ਅਚਾਨਕ ਖਤਰਾ ਬਣਨਾ। ਵੇਰੋ 8 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਕਿ ਸੱਜੀ ਸਾਈਡ ਤੋਂ ਪੱਥਰ ਡਿੱਗਣੇ ਦਾ ਖਤਰਾ ਹੈ। Il segnale raffigurato pronuncia, ਨਿਸ਼ਾਨ ਦੱਸ ਰਿਹਾ un tratto di strada, ਇੱਕ ਸੜਕ ਦਾ ਹਿੱਸਾ non asfaltato, ਮਤਲਬ asfaltato ਨਹੀਂ, ਪੱਕਾ ਨਹੀਂ। ਫਾਲਸੋ। 9 ਨੰਬਰ, il segnale raffigurato, ਨਿਸ਼ਾਨ ਦਿਖਾਇਆ ਗਿਆ vieta il transito, ਚੱਲਣੇ ਤੋਂ ਮਨਾ ਕਰਦਾ ਹੈ ai veicoli a braccia, ਜਿਹੜੀਆਂ ਹੱਥ ਨਾਲ ਰੇੜੀਆਂ ਦੀਆਂ ਚਲਾਉਂਦੇ ਹੋ ਉਹਨਾਂ ਨੂੰ। ਫਾਲਸੋ ਜੀ, ਇਹ ਅਨਿਮਾਲੀ ਵਾਲੀਆਂ ਮਨਾ ਕਰਦਾ ਪਿਆ। 10 ਨੰਬਰ, il dispositivo in figura, ਜਿਹੜਾ dispositivo in figura è un dosso artificiale, ਵੇਰੋ ਜੀ ਇਹਦਾ ਨਾਂ dosso artificiale ਹੈ। 11 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਕਿ ਕਰਤੇਲੋ ਇਹ ਦੱਸ ਰਹੀ ਕਿ ਐਕਸੀਡੈਂਟ ਹੋਇਆ ਸੜਕ ਤੇ। ਜਦੋਂ ਐਕਸੀਡੈਂਟ ਹੋਇਆ ਕੀ ਕਰਨਾ ਹੈ? ਇਹਤਿਆਤ ਕਰਨਾ ਹੈ, एहतियात करनी है और स्पीड घट कर लेनी है अपनी। Il pannello integrativo raffigurato, एडी pannello दिखाई गई है, segnala दस रही है un incidente stradale, भाई सड़क ते एक्सीडेंट होया है, e che quindi occorre diminuire la velocità te स्पीड घटाना जरूरी है। वेरो 12 नंबर, e vietato, कहता है मना में, in quanto costituisce pericolo o intralcio per la circolazione, क्योंकि कहता है खतरा ते रुकावट बनाती है circolazione, चलने दे वास्ते। ਤੇ ਕਹਿੰਦਾ ਮਨਾ ਕੀ ਮਨਾ? fermare momentaneamente un veicolo, ਗੱਡੀ ਨੂੰ ਰੋਕਣਾ ਥੋੜੀ ਦੇਰ ਵਾਸਤੇ, lungo il margine destro della carreggiata sensonico carreggiata ਦੇ ਸੱਜੀ ਸਾਈਡ ਤੇ ਕਹਿੰਦਾ ਗੱਡੀ ਰੋਕਣਾ ਮਨਾ ਹੈ। ਫਾਲਸੋ ਜੀ, ਕੋਈ ਮਨਾ ਨਹੀਂ। ਅੱਛਾ ਜੀ, ਨਾ ਵੇਰੋ ਕੀਤੀ ਹੈ ਲੇਕਿਨ ਫਾਲਸੋ, ਇੱਕ ਗਲਤੀ ਨਾਲ ਹੈ। 13 ਨੰਬਰ, nelle strade urbane a senso unico di marcia, ਕਹਿੰਦਾ senso unico ਸੜਕ ਦੇ ਉੱਤੇ la sosta è sempre consentita, ਕਹਿੰਦਾ ਸੋਸਤੇ ਦੀ ਹਮੇਸ਼ਾ ਹੀ ਇਜਾਜ਼ਤ ਹੈ anche lungo il margine sinistro della carreggiata ਦੇ ਖੱਬੇ ਕਿਨਾਰੇ ਤੇ। ਫਾਲਤੂ ਦੀ sempre ਇਜਾਜ਼ਤ ਨਹੀਂ ਹੋ ਸਕਦੀ।
14 नंबर, il casco non è obbligatorio, ਕਹਿੰਦਾ ਹੈਲਮਟ ਲਾਜ਼ਮੀ ਕੋਈ ਨਹੀਂ। per i conducenti di ciclomotori a due ruote, motorino del driver ਵਾਸਤੇ, titolari di patente della categoria B, ਅਗਰ ਉਹਨਾਂ ਕੋਲ B ਲਾਇਸੈਂਸ ਹੈ। ਫਾਲਸੋ। 15 ਨੰਬਰ, lo stato di shock, ਕਹਿੰਦਾ ਜਿਹੜਾ ਸ਼ੌਕ ਲੱਗਦਾ, ਸਦਮਾ ਲੱਗਦਾ, non si verifica mai nelle persone, ਕਹਿੰਦਾ ਉਹਨਾਂ ਬੰਦਿਆਂ ਨੂੰ ਕਦੀ ਨਹੀਂ ਹੁੰਦਾ ਸ਼ੌਕ, ਮਤਲਬ ਸਦਮਾ ਨਹੀਂ ਲੱਗਦਾ, ਕਿ hanno perso molto sangue, ਜਿਨ੍ਹਾਂ ਦਾ ਖੂਨ ਜ਼ਿਆਦਾ ਨਿਕਲ ਗਿਆ ਹੋਵੇ। ਫਾਲਸੋ। 16 ਨੰਬਰ, ਪੰਨੇ ਨੂੰ ਤੁਸੀਂ ਵੇਖ ਲਈਏ, durante la circolazione, ਕਹਿੰਦਾ ਚਲਦਿਆਂ ਹੋਇਆਂ, gli autocarri truck con massa massima a pieno carico superiore a 3,5 tonnellate, ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੋਵੇ, devono essere segnalati, ਕਹਿੰਦਾ ਇਹ ਲਾਜ਼ਮੀ ਇਹਨਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ, posteriormente ਪਿੱਛੇ, con pannelli retroriflettenti in figura, ਇਹ ਜਿਹੜੀ ਪਨੇਲੋ ਤਸਵੀਰ ਦੇ ਵਿੱਚ ਇਹ ਦੇਗਾ ਮੇਰੋ, ਜਿਹੜੇ 3.5 ਟਨ ਤੋਂ ਵੱਡੇ ਟਰੱਕ ਨੇ, ਸੁਪਰੀਓਰ ਨੇ, ਆਟੋਕਾਰੀ ਨੇ, ਉਹਨਾਂ ਦੇ ਪਿੱਛੇ ਇਹ ਪਨੇਲੋ ਲੱਗੀ ਹੁੰਦੀ ਹੈ। 17 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਕਿ ਪੈਦਲ ਦਾ ਰਸਤਾ ਸੀ, ਉਹਦੇ ਨਾਲ ਅਕਾਂਤੋ ਸਾਈਕਲ ਦਾ ਵੀ ਰਸਤਾ ਸੀ, ਔਰ ਇਹ ਰਸਤਾ ਖਤਮ ਹੋ ਗਿਆ। il segnale raffigurato è posto, ਨਿਸ਼ਾਨ ਲੱਗੇ ਹੈ in corrispondenza ਉੱਤੇ della fine della pista ciclabile, ਜਿੱਥੇ ਸਾਈਕਲ ਦਾ ਰਸਤਾ ਖਤਮ ਹੁੰਦਾ ਹੈ, accanto al marciapiede ਦੇ ਨਾਲ marciapiede ਦੇ ਫੁੱਟਪਾਥ ਦੇ pero। 18 ਨੰਬਰ, avvicinandosi ad un passaggio a livello, ਫਾਟਕ ਦੇ ਨਜ਼ਦੀਕ ਆਏ ਹੋ, con luci rosse accese, ਰੈੱਡ ਲਾਈਟਾਂ ਆਨ ਨੇ, ਇਸ ਸਮੇਂ ਬਰੀਅਰਾ ancora alzata, ਤੇ ਉਹ ਬੈਰੀਅਰ ਜਿਹੜਾ ਵੀ ਹਲੇ ਕਹਿੰਦਾ ਉਤਾਂ ਹੀ ਹੈ, ਇਹ possibile attraversare, ਤੇ ਕਹਿੰਦਾ ਮੁਮਕਨ ਹੈ ਕ੍ਰਾਸ ਕਰਨਾ, se la linea ferroviaria è ad uno solo binario, ਜੇ ਕਹਿੰਦਾ ਸਿਰਫ ਉੱਥੇ ਇੱਕ ਪਟੜੀ ਹੈ, ਤੇ ਫਿਰ ਕਹਿੰਦਾ ਮੁਮਕਨ ਹੈ ਫਾਟਕ ਨੂੰ ਕ੍ਰਾਸ ਕਰਨਾ। ਫਾਲਸੋ, ਕਿਉਂਕਿ ਲਾਈਟ ਰੈੱਡ ਹੋ ਗਈ ਹੈ ਤੇ ਫਿਰ ਅਸੀਂ ਨਹੀਂ ਗੁਜ਼ਰ ਸਕਦੇ। 19 ਨੰਬਰ, la velocità deve essere diminuita, ਕਹਿੰਦਾ ਸਪੀਡ ਨੂੰ ਲਾਜ਼ਮੀ ਘੱਟ ਕਰ ਲੈਣਾ ਹੈ, in caso di traffico misto, ਜਦੋਂ ਮਿਕਸ ਟ੍ਰੈਫਿਕ ਹੋਵੇ। ਮਿਕਸ ਟ੍ਰੈਫਿਕ ਅੱਗੇ ਉਹਨੇ ਬ੍ਰੈਕਟ ਵਿੱਚ ਦੱਸ ਦਿੱਤਾ ਹੈ, presenza di veicoli lenti, ਵੀ ਉੱਤੇ ਸਲੋ ਗੱਡੀਆਂ ਵੀ ਹੋਣ, ਇਹ veloci ਤੇ ਤੇਜ਼ ਵੀ ਹੋਣ, o di animali ਤੇ ਜਾਨਵਰ ਵੀ ਹੋਣ, ਇਹ pedoni che occupano la strada, ਤੇ ਉੱਤੇ ਪੈਦਲ ਵੀ ਹੋਣ, ਮਤਲਬ ਸਾਰਾ ਕੋਈ ਮਿਕਸ ਹੈ, ਤੇ ਕਹਿੰਦਾ ਉੱਥੇ ਫਿਰ ਸਪੀਡ ਘੱਟ ਕਰ ਲੈਣੀ। ਵੇਰੋ। 20 ਨੰਬਰ, ਇਹ opportuno, ਕਹਿੰਦਾ ਚਾਹੀਦਾ ਹੈ, ਸਲਾਹ ਹੈ, che il conducente di un veicolo, ਜਿਹੜਾ ਗੱਡੀ ਦਾ ਡਰਾਈਵਰ ਹੈ ਉਹਦੇ ਵਾਸਤੇ, quando in un centro abitato, ਜਦੋਂ ਆਬਾਦੀ ਦੇ ਵਿੱਚ, ਸ਼ਹਿਰ ਪਿੰਡ ਦੇ ਵਿੱਚ, si imbatte in un corteo, ਜਲੂਸ ਦੇ ਵਿੱਚ ਫਸ ਗਿਆ, ਇम्बोक्की ਹੋ ਜਾਏ, ਮਤਲਬ ਐਂਟਰ ਹੋ ਜਾਏ, se possibile, ਅਗਰ ਮੁਮਕਨ ਹੈ ਤੇ, una strada laterale, ਇੱਕ ਜਿਹੜੀ ਸਾਈਡ ਤੇ ਸੜਕ ਹੈ ਉਹਦੇ ਵਿੱਚ ਐਂਟਰ ਹੋ ਜਾਏ, ਇम्बोक्की ਹੋ ਜਾਏ, purché la manovra possa essere fatta, ਕਹਿੰਦਾ ਜੇ ਇਹ ਮਨੋਵਰਾ ਕਰ ਸਕਦਾ ਹੈ, in maniera corretta, ਸਹੀ ਤਰੀਕੇ ਨਾਲ, ਭਈ ਇਹ ਸਹੀ ਤਰੀਕੇ ਨਾਲ ਮਨੋਵਰਾ ਕਰ ਸਕਦਾ ਹੈ, ਉਹ ਸੜਕ ਵੱਲ ਜਾ ਸਕਦਾ ਹੈ, ਤੇ ਫਿਰ ਕਹਿੰਦਾ ਉਧਰ ਜਿਹੜੀ ਕੋਈ ਸਾਈਡ ਸੜਕ ਹੈ ਉਧਰ ਐਂਟਰ ਹੋ ਜਾਏ। ਫਿਰ ਹਲੇ ਤੱਕ ਦੀ ਜਿਹੜੇ 20 ਸਵਾਲ ਪੜ੍ਹੇ ਨੇ ਇਹ ਤੇ ਆਸਾਨ ਹੀ ਨੇ, ਮਤਲਬ ਕੋਈ ਏਡਾ ਮੁਸ਼ਕਲ ਸਵਾਲ ਨਹੀਂ ਆਇਆ ਹਲੇ ਤੱਕ, ਕਿਹਦਾ ਆਸਾਨ ਹੀ। 21 ਨੰਬਰ, per effettuare le operazioni di presegnalazione con il segnale mobile di pericolo, ਕਹਿੰਦਾ ਜਦੋਂ ਉਹ ਮੋਬਿਲੇ ਦੀ ਪੈਰੀਕੋਲ ਨਿਸ਼ਾਨ ਰੱਖਣ ਜਾਣਾ, ਜਿਹੜਾ ਟ੍ਰਾਇੰਗਲ ਹੁੰਦਾ ਹੈ, ਕਹਿੰਦਾ ਉਸ ਆਪਰੇਸ਼ਨ ਦੇ ਦੌਰਾਨ, ਇਹ vietato al conducente, ਕਹਿੰਦਾ ਡਰਾਈਵਰ ਨੂੰ ਮਨਾ ਕੀਤਾ ਗਿਆ scendere dal veicolo, ਗੱਡੀ ਤੋਂ ਉਤਰਨਾ, ਇਹ circolare, ਤੇ ਚੱਲਣਾ, sulla strada, ਸੜਕ ਦੇ ਉੱਤੇ, ਕਹਿੰਦਾ ਸੜਕ ਤੇ ਚੱਲਣਾ ਵੀ ਮਨਾ ਕੀਤਾ ਗਿਆ, senza indossare il giubbotto, ਬਿਨਾ ਉਹ ਜੈਕਟ ਪਾਏ ਤੋਂ, ad alta visibilità, ਜਿਹੜੀ ਜ਼ਿਆਦਾ ਦਿਖਾਈ ਦੇਣ ਵਾਲੀ। ਵੇਰੋ, ਅਗਰ ਤੁਸੀਂ ਆਪਣੀ ਗੱਡੀ ਦੇ ਪਿੱਛੇ ਟ੍ਰਾਇੰਗਲ ਰੱਖਣ ਜਾਣਾ ਹੈ, ਮਤਲਬ ਗੱਡੀ ਖਰਾਬ ਹੋ ਗਈ ਹੈ ਤੇ ਪਿੱਛੇ ਟ੍ਰਾਇੰਗਲ ਨਿਸ਼ਾਨ ਰੱਖਣ ਜਾਣਾ ਹੈ, ਉਤਨੀ ਦੇਰ ਗੱਡੀ ਤੋਂ ਨਹੀਂ ਉਤਰਨਾ ਜਿਤਨੀ ਦੇਰ ਤੁਸੀਂ ਉਹ ਜੈਕਟ ਨਹੀਂ ਪਾਈ ਚਮਕਣੇ ਵਾਲੀ। ਠੀਕ ਹੈ ਵੇਰੋ। 22 ਨੰਬਰ, con la patente di categoria A, ਕਹਿੰਦਾ A ਕੈਟੇਗਰੀ ਦੇ ਨਾਲ, si possono condurre tutti i motocicli, ਕਹਿੰਦਾ ਸਾਰੇ ਮੋਟਰਸਾਈਕਲ ਚਲਾ ਸਕਦੇ ਹੋ। ਵੇਰੋ ਜੀ, ਇਹ ਲਾਇਸੈਂਸ ਹੋਵੇ ਤੁਸੀਂ ਸਾਰੇ ਮੋਟਰਸਾਈਕਲ ਚਲਾ ਸਕਦੇ ਹੋ। 23 ਨੰਬਰ, la responsabilità per danni, ਕਹਿੰਦਾ ਜਿਹੜਾ ਨੁਕਸਾਨ ਦਾ ਜ਼ਿੰਮੇਦਾਰ ਹੈ, connessi alla circolazione dei veicoli, ਜਿਹਦਾ ਤਲਕ ਗੱਡੀ ਚੱਲਣ ਵਾਲੇ, non è a carico del proprietario del veicolo, ਕਹਿੰਦਾ ਉਹਦੇ ਵਿੱਚ ਗੱਡੀ ਦਾ ਮਾਲਕ ਸ਼ਾਮਲ ਨਹੀਂ ਹੋਣ ਲੱਗਾ, ਮਤਲਬ ਉਸ ਨੁਕਸਾਨ ਦਾ ਜ਼ੁਮਾ ਗੱਡੀ ਦੇ ਮਾਲਕ ਦਾ ਨਹੀਂ ਹੋਣ ਲੱਗਾ। se prova, ਅਗਰ ਉਹ ਸਾਬਤ ਕਰ ਦਿੰਦਾ ਹੈ ਕਿ la circolazione è avvenuta, ਵੀ ਗੱਡੀ ਚੱਲੀ ਏ, contro la sua volontà, ਉਹਦੀ ਮਰਜ਼ੀ ਦੇ ਖਿਲਾਫ। ਵੇਰੋ,
ਅੱਛਾ, ਇਹ ਡਰਾਈਵਰ ਨੂੰ ਤੇ ਮਾਲਕ ਨੂੰ ਕਿਉਂ ਵੱਖਰਾ ਵੱਖਰਾ ਗਿਣਦਾ ਹੈ? ਕਿਉਂਕਿ ਇੱਥੇ ਇਟਲੀ ਵਿੱਚ ਇਹ ਸਹੂਲਤ ਹੈ ਵੇ ਕਿ ਤੁਸੀਂ ਕਿਸੇ ਦੂਸਰੇ ਬੰਦੇ ਦੀ ਗੱਡੀ ਚਲਾ ਸਕਦੇ ਹੋ। ਇਸ ਵਾਸਤੇ ਮਾਲਕ ਨੂੰ ਹੋਰ ਗਿਣਦਾ, ਡਰਾਈਵਰ ਨੂੰ ਹੋਰ ਗਿਣਦਾ। ਠੀਕ ਹੈ, ਹੁਣ ਸਵਾਲ ਸਮਝਾਣਾ। ਮਸਲਨ ਮੇਰੀ ਗੱਡੀ ਕੋਈ ਮੰਗ ਕੇ ਲੈ ਜਾਂਦਾ, ਦੂਸਰਾ ਕੋਈ ਦੋਸਤ ਮੇਰਾ ਲੈ ਜਾਂਦਾ ਹੈ, ਵੀ ਮੈਨੂੰ ਨਹੀਂ ਉਸ ਚੀਜ਼ ਦਾ ਪਤਾ ਵੀ ਉਹ ਗੱਡੀ ਲੈ ਜਾਂਦਾ, ਅੱਗੋਂ ਕੋਈ ਨੁਕਸਾਨ ਹੋ ਜਾਂਦਾ, ਐਕਸੀਡੈਂਟ ਹੋ ਜਾਂਦਾ। ਠੀਕ ਹੈ, ਤੇ ਮੈਂ ਹੈ ਨਾ ਵੀ ਮੈਨੂੰ ਨਹੀਂ ਪਤਾ ਵੀ ਗੱਡੀ ਕੌਣ ਲੈ ਗਿਆ ਸੀ, ਕਿੰਨੇ ਚਲਾਈ, ਮੈਨੂੰ ਨਹੀਂ ਪਤਾ। ਅਗਰ ਮੈਂ ਇਹ ਚੀਜ਼ ਸਾਬਤ ਕਰ ਦੇਣਾ ਤੇ ਫਿਰ ਉਹਦਾ ਨੁਕਸਾਨ ਹੋਇਆ ਉਹ ਮੇਰੇ ਤੇ ਨਹੀਂ ਹੋਊਗਾ। ਠੀਕ ਹੈ, 24 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ। ਇਨ ਪ੍ਰੈਜ਼ੈਂਸ del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ। ਹੁਣ ਇਹ ਨਿਸ਼ਾਨ ਇੰਨੀ ਵਾਰੀ ਆਇਆ ਤੇ ਇਹ ਦੱਸਣਾ ਜ਼ਰੂਰੀ ਵੀ ਕੋਈ ਨਹੀਂ, ਕਿਉਂਕਿ ਬਾਰ-ਬਾਰ ਸਕੇਲਿਆਂ ਵਿੱਚ ਹੁੰਦਾ ਪਿਆ। ਇਹਦਾ ਸਮਾਫਰਾ tre luci, ਕਹਿੰਦਾ ਇਸ਼ਾਰਾ ਤਿੰਨਾਂ ਲਾਈਟਾਂ ਵਾਲਾ। abbiamo la precedenza, ਸਾਡੀ ਪਹਿਲੇ ਅਸੀਂ ਹੱਕ ਰੱਖਨੇ ਆ। se il semaforo è a luce gialla lampeggiante, ਅਗਰ ਇੱਥੇ ਕਹਿੰਦਾ ਜਾਲੋ ਲਾਈਟ lampeggiante ਫੇਰੋ, ਅਗਰ ਜਾਲੋ ਲਾਈਟ ਹੋਵੇ lampeggiante ਤੇ ਇਸ ਨਿਸ਼ਾਨ ਦੇ ਹਿਸਾਬ ਨਾਲ ਸਾਡੀ ਪਹਿਲ ਹੈ, ਕਿਉਂਕਿ ਦੱਸਿਆ ਕਿ ਆਪਣੇ ਆਪ ਨੂੰ ਹਮੇਸ਼ਾ ਸੱਜੀ ਸਾਈਡ ਤੇ ਰੱਖਣਾ ਹੈ, ਔਰ ਇੱਥੇ ਨਿਸ਼ਾਨ ਦੇ ਮੁਤਾਬਕ ਸੱਜੀ ਸਾਈਡ ਖੁੱਲੀ ਹੈ, ਦੂਸਰੀ ਲੈਫਟ ਸਾਈਡ ਜਿਹੜੀ ਉਹ ਬੰਦ ਹੈ ਕਿਉਂਕਿ ਤੀਰ ਰੁੱਸ ਹੋਏ ਹੈ। ਠੀਕ ਹੈ, ਇਸ ਵਾਸਤੇ ਸਾਡੀ ਪਹਿਲ ਬਣਦੀ ਹੈ। 5 ਨੰਬਰ ਜੀ, ਦਿਲੀਆਂ ਤੋਰੀ ਆ ਗਈਆਂ ਨੇ, ਸੜਕ ਦੇ ਕਿਨਾਰਿਆਂ ਤੇ ਲੱਗੀਆਂ ਹੁੰਦੀਆਂ ਨੇ। ਇਦਲੀਆਂ ਤੋਰੀ ਰਫੀਗੁਰਾਤੀ dividono, ਕਹਿੰਦਾ ਇਹ ਡਿਵਾਈਡ ਕਰਦੀਆਂ ਨੇ, ਲਾ ਕਰੇ ਜਾਤੇ ਨੂੰ ਇਨ ਕੁਰਸੀਏ, ਕੁਰਸੀਆਂ ਦੇ ਵਿੱਚ। ਫਾਲਸੋ। 26 ਨੰਬਰ, la distanza di sicurezza, ਕਹਿੰਦਾ ਜਿਹੜਾ ਫਾਸਤੀ ਫਾਸਲਾ ਹੈ, dipende, ਇਹ ਡਿਪੈਂਡ ਕਰਦਾ ਹੈ dallo spazio percorso nel tempo di reazione, tempo di reazione, vero ਜੀ, spazio percorso nel tempo di reazione ਤੇ ਡਿਪੈਂਡ ਕਰਦਾ ਹੈ। 27 ਨੰਬਰ, lo spazio necessario al sorpasso, ਕਹਿੰਦਾ ਜਿਹੜੀ ਜ਼ਰੂਰੀ ਜਗ੍ਹਾ ਹੁੰਦੀ ਓਵਰਟੇਕ ਦੇ ਵਾਸਤੇ ਇਹ maggiore, ਕਹਿੰਦਾ ਜ਼ਿਆਦਾ ਹੋ ਜਾਏਗੀ। se vi è poca differenza, ਅਗਰ ਥੋੜਾ ਫਰਕ ਹੈ ਦੀ velocità, ਸਪੀਡ ਦਾ ਤਰਾਈ ਵਹੀਕੁਲੀ ਗੱਡੀਆਂ ਦੇ ਦਰਮਿਆਨ। ਫੇਰੋ ਜਿਹੜੀ ਗੱਡੀ ਓਵਰਟੇਕ ਕਰ ਰਹੀ ਹੈ ਤੇ ਜਿਹੜੀ ਗੱਡੀ ਓਵਰਟੇਕ ਹੋ ਰਹੀ ਹੈ, ਅਗਰ ਉਹਨਾਂ ਦੋਵਾਂ ਦੇ ਵਿੱਚ ਸਪੀਡ ਦਾ ਥੋੜਾ ਫਰਕ ਹੈ, ਮਸਲਨ ਜਿਹੜੀ ਗੱਡੀ ਤੁਸੀਂ ਓਵਰਟੇਕ ਕਰਨ ਲੱਗੇ ਹੋ ਉਹ 90 ਤੇ ਜਾ ਰਹੀ ਹੈ, ਤੁਸੀਂ 100 ਤੇ ਜਾ ਰਹੇ ਹੋ ਜਾਂ 95 ਤੇ ਜਾ ਰਹੇ ਹੋ, ਤੇ ਫਿਰ ਇੱਥੇ ਓਵਰਟੇਕ ਵਾਸਤੇ ਜ਼ਿਆਦਾ ਜਗ੍ਹਾ ਚਾਹੀਦੀ ਹੋਵੇਗੀ, ਜਗ੍ਹਾ ਵੱਧ ਜਾਏਗੀ। ਠੀਕ ਹੈ, ਵੇਰੋ। 28 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ, ਆਨਾ ਬਲਿਆਂਤੀ ਲਾਈਟਾਂ ਦਾ ਨਿਸ਼ਾਨ ਹੈ, ਤੇ ਇਹ ਜਿਹੜਾ ਨਿਸ਼ਾਨ ਹੈ ਉਸ ਬਟਨ ਦੇ ਉੱਤੇ ਵੀ ਬਣਿਆ ਹੁੰਦਾ ਜਿੱਥੋਂ ਇਹ ਲਾਈਟਾਂ ਆਨ ਹੁੰਦੀਆਂ ਨੇ। il simbolo raffigurato ਹੈ ਨਿਸ਼ਾਨ ਦਿਖਾਇਆ ਗਿਆ posto sul comando, ਕਹਿੰਦਾ ਇਹ ਬਟਨ ਦੇ ਉੱਤੇ ਮੌਜੂਦ ਹੈ। di accensione, ਜਿੱਥੋਂ ਆਨ ਹੁੰਦੀਆਂ ਨੇ, dei protettori ਆਨਾ ਬਲਿਆਂਤੀ ਲਾਈਟਾਂ। ਫੇਰੋ 29 ਨੰਬਰ, nel intervento di primo soccorso, ਕਹਿੰਦਾ ਫਸਟ ਏਡ ਦੇ ਦੌਰਾਨ bisogna allontanare in ogni caso il ferito, ਕਹਿੰਦਾ ਜ਼ਖਮੀ ਨੂੰ ਹਰ ਹਾਲਤ ਵਿੱਚ ਦੂਰ ਕਰਨਾ ਹੈ dal posto, ਉਸ ਜਗ੍ਹਾ ਤੋਂ in cui si trova, ਜਿੱਥੇ ਉਹ ਤੁਹਾਨੂੰ ਮਿਲਦਾ ਹੈ। ਫਾਲਸੋ ਜੀ, ਜਿਤਨੀ ਦੇਰ ਤੁਹਾਨੂੰ ਇਸ ਗੱਲ ਦਾ ਯਕੀਨ ਨਾ ਹੋਵੇ ਕਿ ਇਸ ਬੰਦੇ ਨੂੰ ਰੀੜ੍ਹ ਦੀ ਹੱਡੀ ਤੇ ਸੱਟ ਲੱਗੀ ਹੈ ਜਾਂ ਨਹੀਂ ਲੱਗੀ, ਅਗਰ ਉਹਨੂੰ ਲੱਗੀ ਹੈ ਤੇ ਉਹਨੂੰ ਬਿਲਕੁਲ ਨਹੀਂ ਛੇੜਨਾ ਉਸ ਜਗ੍ਹਾ ਤੋਂ, ਉੱਥੇ ਹੀ ਰਹਿਣ ਦਿਓ ਉਹਨੂੰ, ਭਾਵੇਂ ਸੜਕ ਦੇ ਵਿਚਕਾਰ ਹੋਵੇ। ਅਗਰ ਉਹਨੂੰ ਨਹੀਂ ਲੱਗੀ ਸੱਟ, ਉੱਥੇ ਵੀ ਕਹਿੰਦਾ ਕਿ ਮੈਨੂੰ ਰੀੜ੍ਹ ਦੀ ਹੱਡੀ ਤੇ ਕੋਈ ਨਹੀਂ ਸੱਟ ਲੱਗੀ, ਕੁਛ ਵੀ ਨਹੀਂ, ਤੇ ਫਿਰ ਉਹਨੂੰ ਤੁਸੀਂ ਅਗਰ ਸੜਕ ਦੇ ਦਰਮਿਆਨ ਹੈ ਕਿਧਰੇ ਜ਼ਖਮੀ ਹੈ ਤੇ ਉਹਨੂੰ ਚੁੱਕ ਕੇ ਸਾਈਡ ਤੇ ਕਰ ਸਕਦੇ ਹੋ। ਠੀਕ ਹੈ, ਇਹ ਕਹਿੰਦਾ ਹਰ ਹਾਲਤ ਵਿੱਚ ਤੁਸੀਂ ਦੂਰ ਕਰਨਾ, ogni caso। 3 ਨੰਬਰ, il servo freno, ਜਿਹੜੀ ਪਾਵਰ ਬ੍ਰੇਕ ਹੁੰਦੀ ਹੈ। ਦੱਸਿਆ ਕਿ ਜਿਹੜੀ ਪਾਵਰ ਬ੍ਰੇਕ ਹੁੰਦੀ ਹੈ ਜਾਂ ਪਾਵਰ ਸਟੀਅਰਿੰਗ ਹੁੰਦਾ ਹੈ, ਉਹ ਇੰਜਨ ਸਟਾਰਟ ਹੋਵੇ, ਗੱਡੀ ਸਟਾਰਟ ਹੋਵੇ ਤੇ ਤਾਂ ਉਹ ਸਹੀ ਕੰਮ ਕਰਦੇ ਨੇ। ਅਗਰ ਇੰਜਨ ਨਾ ਸਟਾਰਟ ਹੋਵੇ ਤੇ ਦੋਵੇਂ ਚੀਜ਼ਾਂ ਸਹੀ ਕੰਮ ਨਹੀਂ ਕਰਦੀਆਂ, ਮਤਲਬ ਨਾ ਹੋਣੇ ਦੇ ਬਰਾਬਰ ਕਰਦੀਆਂ। il servo freno ਦੀ ਪਾਵਰ ਬ੍ਰੇਕ ਆ di pressione, ਜਿਹੜਾ ਇਹਦਾ ਪ੍ਰੈਸ਼ਰ ਹੈ, non può funzionare, ਕਹਿੰਦਾ ਇਹ ਕੰਮ ਨਹੀਂ ਕਰ ਸਕਦਾ, ਜਾਂ ਕਹਿ ਲਓ ਕੰਮ ਨਹੀਂ ਕਰਨ ਲੱਗਾ a motore spento, ਜਦੋਂ ਇੰਜਨ ਬੰਦ ਹੋਵੇ। ਵੇਰੋ ਇਹਨਾਂ ਫਾਲਸੋ ਕੀਤੇ ਹੈ ਲੇਕਿਨ ਵੇਰੋ ਹੈ। ਠੀਕ ਹੈ, इसके ਦਾ ਬਿਲਕੁਲ ਹੀ ਆਸਾਨ ਸੀ, ਕੋਈ ਮਤਲਬ ਕੋਈ ਇੱਕ ਵੀ ਸਵਾਲ ਨਹੀਂ ਸੀ ਮੁਸ਼ਕਲ। ਠੀਕ ਹੈ, ਦੁਆ ਹੈ ਕਿ ਜਿਹੜੇ ਵੀ ਇਗਜ਼ਾਮ ਦੇਣ ਜਾਂਦੇ ਹੋ ਉਹਨਾਂ ਵਾਸਤੇ ਵੀ ਇੰਝ ਇਸਕੇ ਦਾ ਜਿਹੜਾ ਆਸਾਨ ਆਵੇ। ਬਾਕੀ ਅਗਰ ਤੁਹਾਡੀ ਤਿਆਰੀ ਸਹੀ ਹੈ ਤੇ ਇਸਕੇ ਦਾ ਜਿਸ ਤਰ੍ਹਾਂ ਦਾ ਵੀ ਹੋਵੇ ਉਹ ਆਸਾਨ ਹੀ ਹੈ। ਠੀਕ ਹੈ।